ਅੱਜ ਲੜਾਈ ਨੈਰੇਟਿਵ ਦੀ ਆ, ਅੱਜ ਬਰਤਾਂਤ ਦੀ ਲੜਾਈ ਆ। ਤੁਸੀਂ ਬਰਤਾਂਤ ਕਿਵੇਂ ਸਿਰਜਦੇ ਹੋ? ਹਿੰਦੁਸਤਾਨ ਦਾ ਸ਼ਬਦ ਦਾ ਨਾਮ ਪੂਰੀ ਦੁਨੀਆ 'ਚ ਕਿਤੇ ਰਜਿਸਟਰ ਨਹੀਂ ਕਰਦਾ। ਇਹ ਦੁਸ਼ਮਣ ਦਾ ਦਿੱਤਾ ਹੋਇਆ ਨਾਮ ਹੈ। ਭਾਵੇਂ ਹਿੰਦੁਸਤਾਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਗੁਰੂ ਸਾਹਿਬ ਨੇ ਉਹ ਸ਼ਬਦ ਕਿਹੜੇ ਸੰਦਰਭ ਵਿੱਚ ਕਿਹਾ ਇਹ ਗੁਰੂ ਹੀ ਦੱਸ ਸਕਦੇ ਆ, ਜਾਂ ਅਸੀਂ ਸਮਝ ਸਕਦੇ ਆ ਆਪਣੀ ਕੁਛ ਬੁੱਧੀ ਦੇ ਮੁਤਾਬਕ। ਪਰ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਸੀਂ ਸ਼ਬਦ ਨੂੰ ਵਰਤਦੇ ਆ ਹਿੰਦੁਸਤਾਨ, ਉਹ ਉਹਨਾਂ ਨੇ ਪੋਜ਼ਿਟਿਵ ਦੇ ਵਿੱਚ ਭਗਤਾਇਆ। ਤੇ ਤੁਹਾਡਾ ਸ਼ਬਦ ਹੈ ਖਾਲਿਸਤਾਨ। ਤੁਹਾਨੂੰ ਸ਼ਬਦ ਦੇ ਟੈਰੋਰਿਸਟ ਦੇ ਨਾਲ ਨੈਗੇਟਿਵ ਵਿੱਚ ਡਿਲੀਵਰੀ ਕਰਨੀ ਹੈ, ਉਹ ਤਾਂ ਯਾਰ ਖਾਲਿਸਤਾਨ ਨਹੀਂ ਹੈ। ਅੱਜ ਦੀ ਤੁਸੀਂ ਅਖਬਾਰ ਚੱਕ ਕੇ ਦੇਖੋ, ਤੁਹਾਨੂੰ ਭੰਡ ਕੇ ਸਾਕਾ ਨੀਲਾ ਤਾਰਾ, ਤੇ ਸਾਡੇ ਵਿਦਵਾਨ ਵੀ ਉਹੀ ਬੋਲੀ ਜਾ ਰਹੇ ਆ, ਸਾਕਾ ਨੀਲਾ ਤਾਰਾ। ਸਾਡਾ ਸ਼ਬਦ ਹੀ ਹੈ ਨਹੀਂਗਾ ਇਹ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਜੂਨ 1984 ਉਹਨਾਂ ਸ਼ਹੀਦਾਂ ਨੂੰ ਸਾਰਿਆਂ ਤੋਂ ਪਹਿਲਾਂ ਮੈਂ ਆਪਣਾ ਸੀਸ ਨਿਵਾਉਣਾ, ਜਿਨ੍ਹਾਂ ਨੇ ਗੁਰੂ ਦੇ ਨਾਲ ਆਪਣੀ ਸਾਂਝ, ਆਪਣੀ ਮੁਹੱਬਤ ਨੂੰ ਪਗਾਇਆ। ਉਸ ਦੁਸ਼ਮਣ ਦੇ ਅਗੇਂਸਟ ਆਪਣੀ ਗੱਲ ਮੈਂ ਰੱਖਣ ਤੋਂ ਪਹਿਲਾਂ ਜਿਨ੍ਹਾਂ ਦਾ ਬੋਰਡ ਲੱਗਾ, ਮਾਈਕ ਲੱਗਾ TV 84, ਜਿਨ੍ਹਾਂ ਦੇ ਫਾਊਂਡਰ ਡਾਕਟਰ ਅਮਰਜੀਤ ਤੇ ਡਾਕਟਰ ਰਣਜੀਤ ਸਿੰਘ ਸੀ, ਉਹਨਾਂ ਦੇ ਮਿਸ਼ਨ ਨੂੰ ਹੀ ਮੈਂ ਅੱਗੇ, ਜੋ ਉਹ ਮੇਰੇ ਨਾਲ ਫਰੈਂਡ ਸਰਕਲ ਦੇ ਵਿੱਚ ਗੱਲ ਕਰਦੇ ਹੁੰਦੇ ਸੀ, ਮੈਂ ਉੱਥੋਂ ਹੀ ਗੱਲ ਨੂੰ ਸਟਾਰਟ ਕਰਨਾ। ਮਨੁੱਖ ਆਪਣਾ ਜਿਹੜਾ ਓਪੀਨੀਅਨ ਹੈ 4 ਦਰਵਾਜ਼ਿਆਂ ਦੇ ਥਰੂ ਹੀ ਬਣਾਉਂਦਾ। ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ। ਜਿਨ੍ਹਾਂ ਦੇ ਰਾਹੀਂ ਅਸੀਂ ਓਪੀਨੀਅਨ ਬਣਾਉਨੇ ਆ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ। ਕਿਵੇਂ ਪਤਾ ਲੱਗੇ ਕਿ ਜਿਹੜੀ ਇਹ ਗੱਲ ਅਸੀਂ ਅੱਖਾਂ ਦੇਖ ਰਹੀਆਂ ਨੇ ਉਹ ਸਹੀ ਕਿੰਨੀ ਹੈ? ਇਹ ਕਿਵੇਂ ਪਤਾ ਲੱਗੇ ਕਿ ਜੋ ਕੰਨ ਸੁਣ ਰਹੇ ਆ ਉਹ ਸਹੀ ਕਿੰਨੀ ਹੈ? ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ, 41 ਸਾਲ ਦੇ ਵਿੱਚ ਇਸ ਸ਼ਬਦ ਨੂੰ ਰਿੜਕ ਕੇ ਪਬਲਿਕ 'ਚ ਲਿਆਂਦਾ, ਪਰ ਇਹ ਤੁਹਾਡਾ ਸ਼ਬਦ ਨਹੀਂ ਹੈ। ਜੋ ਕੰਨਾਂ ਨੇ ਸੁਣਿਆ, ਜੋ ਅੱਖਾਂ ਨੇ ਦੇਖਿਆ, ਅਸੀਂ ਪ੍ਰਚਾਰਨਾ ਚਾਲੂ ਕਰ ਦਿੱਤਾ। ਤੁਹਾਡਾ ਸ਼ਬਦ ਹੈ ਘੱਲੂਘਾਰਾ। ਅਸੀਂ ਵੱਡੇ ਵਿਦਵਾਨ, ਅੱਜ ਦੀਆਂ ਅਖਬਾਰਾਂ ਚੱਕ ਲਓ, ਅੱਜ ਦਾ ਮੀਡੀਆ ਚੱਕ ਲਓ, ਹਰ ਦੇ ਉੱਤੇ ਸਾਕਾ ਨੀਲਾ ਤਾਰਾ। ਮੈਂ ਬਰੀਫ 'ਚ ਦੱਸਾਂਗਾ ਕਿਉਂਕਿ ਟਾਈਮ ਬਹੁਤ ਘੱਟ ਹੈ। ਮੇਰੇ ਤੋਂ ਬਾਅਦ ਡਾਕਟਰ ਅਮਰਜੀਤ ਨੇ ਬੋਲਣਾ। ਸਾਕਾ ਨੀਲਾ ਤਾਰਾ, ਆਪਰੇਸ਼ਨ ਬਲੂ ਸਟਾਰ ਦਾ ਮਤਲਬ ਹੁੰਦਾ ਨੀਲਾ ਤਾਰਾ। ਨੀਲੇ, ਤੁਹਾਨੂੰ ਆਪਾਂ ਪਿੰਡਾਂ 'ਚ ਛੋਟੇ ਹੁੰਦੇ ਸੁਣਦੇ ਹੁੰਦੇ ਸੀ, ਤੈਨੂੰ ਮੈਂ ਦਿਨੇ ਤਾਰੇ ਦਿਖਾਊਂਗਾ। ਤੁਹਾਨੂੰ ਉਹ ਸ਼ਬਦ ਦਿੱਤਾ, ਤੁਹਾਨੂੰ ਤਾਰੇ ਦਿਖਾਏ ਆ ਦਰਬਾਰ ਸਾਹਿਬ ਤੇ ਅਟੈਕ ਕਰਕੇ, ਤੇ ਜੋ ਕੰਨਾਂ ਨੇ ਸੁਣਿਆ, ਜੋ ਅੱਖਾਂ ਨੇ ਦੇਖਿਆ, ਉਹ ਪ੍ਰਚਾਰਨਾ ਚਾਲੂ ਕਰ। ਅੱਜ ਲੜਾਈ ਨੈਰੇਟਿਵ ਦੀ ਆ, ਅੱਜ ਬਰਤਾਂਤ ਦੀ ਲੜਾਈ ਆ। ਤੁਸੀਂ ਬਰਤਾਂਤ ਕਿਵੇਂ ਸਿਰਜਦੇ ਹੋ? ਮੈਂ ਅਕਸਰ ਇੱਕ ਗੱਲ ਕਰਦਾ ਹੁੰਦਾ, ਲੋਹਾ ਹੀ ਲੋਹੇ ਨੂੰ ਕੱਟ ਸਕਦਾ। ਜੇ ਦੁਸ਼ਮਣ ਦੇ ਹੱਥ ਦੇ ਵਿੱਚ ਕਿਰਪਾਨ ਹੈ, ਤੁਹਾਡੇ ਕੋਲ ਚਾਕੂ ਹੈ, ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਤੁਹਾਡੇ ਕੋਲ ਕਿਰਪਾਨ ਹੈ, ਦੁਸ਼ਮਣ ਦੇ ਕੋਲ ਰਿਵਾਲਵਰ ਹੈ, ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਇੱਕ ਨੇਚਰ ਦਾ ਲਾਅ ਹੈ ਕਿ ਲੋਹਾ ਹੀ ਲੋਹੇ ਨੂੰ ਕੱਟੂਗਾ। ਅੱਜ ਜਿਹੜੀ ਬਰਤਾਂਤ ਦੀ ਲੜਾਈ ਹੈ, ਤੁਸੀਂ ਆਪਣਾ ਬਰਤਾਂਤ ਕਿਵੇਂ ਸਿਰਜਦੇ ਹੋ? ਅਸੀਂ ਮੈਂ 5 ਉਦਾਹਰਨਾਂ ਦੇਣੀਆਂ ਤੁਹਾਡੇ ਸਾਹਮਣੇ, ਫਿਰ ਮੈਂ ਫਿਨਿਸ਼ ਕਰ ਦੇਣੀ ਗੱਲ ਆਪਣੀ। ਅੱਜ ਅਸੀਂ ਇੱਕ ਸ਼ਬਦ ਵਰਤਦੇ ਹਾਂ ਵਾਰ-ਵਾਰ, ਹਿੰਦੁਸਤਾਨ। ਹਿੰਦੁਸਤਾਨ ਦਾ ਸ਼ਬਦ ਦਾ ਨਾਮ ਪੂਰੀ ਦੁਨੀਆ 'ਚ ਕਿਤੇ ਰਜਿਸਟਰ ਨਹੀਂ ਕਰਦਾ। ਇਹ ਦੁਸ਼ਮਣ ਦਾ ਦਿੱਤਾ ਹੋਇਆ ਨਾਮ ਹੈ। ਭਾਵੇਂ ਹਿੰਦੁਸਤਾਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਗੁਰੂ ਸਾਹਿਬ ਨੇ ਉਹ ਸ਼ਬਦ ਕਿਹੜੇ ਸੰਦਰਭ ਵਿੱਚ ਕਿਹਾ ਇਹ ਗੁਰੂ ਹੀ ਦੱਸ ਸਕਦੇ ਆ, ਜਾਂ ਅਸੀਂ ਸਮਝ ਸਕਦੇ ਆ ਆਪਣੀ ਕੁਛ ਬੁੱਧੀ ਦੇ ਮੁਤਾਬਕ। ਪਰ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਸੀਂ ਸ਼ਬਦ ਨੂੰ ਵਰਤਦੇ ਆ ਹਿੰਦੁਸਤਾਨ, ਉਹ ਉਹਨਾਂ ਨੇ ਪੋਜ਼ਿਟਿਵ ਦੇ ਵਿੱਚ ਭਗਤਾਇਆ। ਤੇ ਤੁਹਾਡਾ ਸ਼ਬਦ ਹੈ ਖਾਲਿਸਤਾਨ। ਤੁਹਾਨੂੰ ਸ਼ਬਦ ਦੇ
ਟੈਰੋਰਿਸਟ ਦੇ ਨਾਲ ਨੈਗੇਟਿਵ ਵਿੱਚ ਡਿਲੀਵਰੀ ਕਰਨੀ ਹੈ, ਉਹ ਤਾਂ ਯਾਰ ਖਾਲਿਸਤਾਨੀ ਹੈ। ਸਿਰਫ ਬਿਰਤਾਂਤ ਦੀ ਲੜਾਈ। ਦੂਸਰਾ, ਅਸੀਂ ਸ਼ਬਦ ਵਰਤਦੇ ਆ, ਮਾਫ ਕਰਨਾ ਕਿ ਕਿਉਂ ਕੋਈ ਵੀ ਇਹ ਨਾ ਸਮਝੇ ਕਿ ਮੈਨੂੰ ਲਾ ਕੇ ਕਹਿ ਰਿਹਾ, ਮੈਂ ਜੋ ਕਾਮਨ ਗੱਲ ਹੈ ਮੈਂ ਉਹ ਕਰਨੀ ਹੀ ਕਰਨੀ ਹੈ। ਆਪਾਂ ਸ਼ਬਦ ਵਰਤਦੇ ਆ ਗ੍ਰਾਂਤੀ ਸਿੰਘ ਦੇ ਲਈ ਵਜ਼ੀਰ। ਉਹ ਗੁਰੂ ਪਿਆਰਿਓ, ਵਜ਼ੀਰ ਰਾਜੇ ਦਾ ਹੁੰਦਾ ਜਿਹੜਾ ਸਲਾਹ, ਜਿਹਦੇ ਨਾਲ ਸਲਾਹ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਨੂੰ ਗ੍ਰਾਂਤੀ ਸਿੰਘ ਨਾਲ ਸਲਾਹ ਕਰਨ ਦੀ ਲੋੜ ਨਹੀਂ ਕਿ ਮੈਂ ਕੀ ਕਰਨਾ। ਇਹ ਤੁਹਾਡਾ ਸ਼ਬਦ ਨਹੀਂ ਹੈ, ਤੁਹਾਡਾ ਸ਼ਬਦ ਹੈ ਗ੍ਰਾਂਤੀ ਸਿੰਘ। ਤੁਸੀਂ ਸ਼ਬਦ ਰੱਖ ਲਿਆ, ਗੂਗਲ ਤੇ ਜਾ ਕੇ ਦੇਖੋ। ਅਸੀਂ ਅੱਜ ਦੇ ਖਾਸ ਕਰਕੇ ਨੌਜਵਾਨੀ ਜਿਹੜੀ ਆ ਹਰ ਚੀਜ਼ ਚੱਕ ਕੇ ਗੂਗਲ ਨੂੰ ਦੇਖਦੀ ਆ। ਤੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਗੂਗਲ ਕੋਈ ਇਲਾਹੀ ਹੁਕਮ ਨਹੀਂ ਹੈ ਕਿ ਜੋ ਉਹਦੇ ਚ ਆ ਗਿਆ ਉਹ ਸੱਚ ਹੈ। ਉਹ ਗੂਗਲ ਨੂੰ ਜਿਹੜੀ ਇਨਫੋਰਮੇਸ਼ਨ ਜਾਂਦੀ ਆ, ਤੁਹਾਡੇ ਮੇਰੇ ਵਰਗੇ ਬੰਦੇ ਹੀ ਭੇਜਦੇ ਆ ਉੱਥੇ। ਉਹਦੇ ਵਿੱਚ ਜਿਹੜਾ ਸ਼ਬਦ ਆਉਂਦਾ, ਅਸੀਂ ਮੈਨੂੰ ਨਹੀਂ ਪਤਾ ਉਹ ਕਿੱਥੋਂ ਗੱਲ ਚੱਲੀ, ਹਜੇ ਮੈਂ ਰਿਸਰਚ ਕਰ ਰਿਹਾ। ਸ਼ਬਦ ਅਸੀਂ ਵਰਤਣਾ ਚਾਲੂ ਕਰ ਦਿੱਤਾ, ਸਿੱਖ ਟੈਂਪਲ, ਗੁਰਦੁਆਰਾ, ਸਿੰਘ ਸਭਾ, ਗੁਰਦੁਆਰਾ, ਜੋ ਵੀ ਬਾਕੀ ਨਾਮ ਨੇ, ਆਪਾਂ ਉਹ ਯੂਜ਼ ਨਹੀਂ ਕਰਦੇ। ਅਸੀਂ ਸ਼ਬਦ ਵਰਤਣਾ ਫਲਾਨਾ ਸਿੱਖ ਟੈਂਪਲ। ਉਹ ਯਾਰ ਟੈਂਪਲ ਤੁਹਾਡਾ ਸ਼ਬਦ ਹੀ ਹੈ ਨਹੀਂਗਾ। ਗੁਰੂ ਨੇ ਤੁਹਾਨੂੰ ਸ਼ਬਦ ਗੁਰਦੁਆਰਾ ਸਾਹਿਬ ਦਿੱਤਾ ਹੋਇਆ ਹੈ। ਇਸ ਤਰ੍ਹਾਂ ਦੇ ਹਜ਼ਾਰਾਂ ਸ਼ਬਦ ਨੇ। ਅੱਜ ਵੀ ਤੁਸੀਂ ਅਖਬਾਰ ਚੱਕ ਕੇ ਦੇਖੋ, ਤੁਹਾਨੂੰ ਭੰਡ ਕੇ ਸਾਕਾ ਨੀਲਾ ਤਾਰਾ, ਤੇ ਸਾਡੇ ਵਿਦਵਾਨ ਵੀ ਉਹੀ ਬੋਲੀ ਜਾ ਰਹੇ ਆ, ਸਾਕਾ ਨੀਲਾ ਤਾਰਾ। ਸਾਡਾ ਸ਼ਬਦ ਹੀ ਹੈ ਨਹੀਂਗਾ ਇਹ। ਮੈਂ ਕਹਿਣਾ ਇਹ ਚਾਹੁੰਦਾ ਕਿ ਜਿਹੜੀ ਨਿਰਤ ਬਿਰਤਾਂਤ ਦੀ ਲੜਾਈ ਹੈ, ਜੋ ਅੱਖਾਂ ਦੇਖਦੀਆਂ, ਜੋ ਕੰਨ ਸੁਣਦੇ ਨੇ, ਕਿਵੇਂ ਪਤਾ ਲੱਗੇ ਕਿ ਇਹ ਕਿੰਨਾ ਸਹੀ ਹੈ। ਸੋ ਮੈਂ ਆਪਣੀ ਗੱਲ ਨੂੰ ਸੰਕੋਚਾਂ, ਜੋ TV 84 ਇਸ ਬਿਰਤਾਂਤ ਨੂੰ ਸਿੱਖ ਐਂਗਲ ਤੋਂ, ਸਿੱਖ ਦ੍ਰਿਸ਼ਟੀਕੋਣ ਤੋਂ, ਖਾਲਸੇ ਦੇ ਦ੍ਰਿਸ਼ਟੀਕੋਣ ਤੋਂ ਕਿੰਨਾ ਟਾਈਮ ਪੜ੍ਹਨਾ ਪੈਂਦਾ, ਕਿੰਨਾ ਟਾਈਮ ਉਸ ਤੋਂ ਬਾਅਦ ਸਮਝਣਾ ਪੈਂਦਾ, ਕਿੰਨਾ ਟਾਈਮ ਆਪਣੀ ਕੌਮ ਦੇ ਲਈ ਗੱਲ ਪੋਜ਼ਿਟਿਵ ਦੇ ਵਿੱਚ ਜਾਵੇ, ਫਿਰ ਉਹ ਗੱਲ ਲਿਆ ਕੇ ਤੁਹਾਡੇ ਸਾਹਮਣੇ ਰੱਖੀ ਜਾਂਦੀ ਹੈ। ਫਿਰ ਤੁਸੀਂ ਆਪਣੇ ਨੈਰੇਟਿਵ ਨੂੰ, ਆਪਣੇ ਬਿਰਤਾਂਤ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਜਾਂਦੇ ਹੋ। ਅੱਜ ਉਸ ਖਿੱਤੇ ਦੇ ਵਿੱਚ ਸਿੱਖ ਫੈਕਟਰ ਬਹੁਤ ਇੰਪੋਰਟੈਂਟ ਬਣਿਆ ਹੋਇਆ, ਤੇ ਉਹਦਾ ਬਿਰਤਾਂਤ ਜਿਹੜਾ ਆਪਾਂ ਸਿਰਜਣਾ ਜਾਂ ਸਿਰਜਿਆ ਜਾ ਰਿਹਾ, ਉਹ ਸਾਡੇ ਪੋਸਟਰ ਦੇ ਵਿੱਚ ਹੈ, ਸਾਡੇ ਹੱਕ ਦੇ ਵਿੱਚ ਹੈ। ਮੈਂ ਇੱਕ ਗੱਲ ਹੋਰ ਐਡ ਕਰਕੇ ਸਮਾਪਤੀ ਕਰਾਂ। ਭੈਣ ਜੀ ਕਸ਼ਮੀਰ ਤੋਂ ਬੈਠੇ ਨੇ ਸਾਡੇ ਕੋਲ। ਇੱਕ ਸ਼ਬਦ ਹੈ ਜਿਹਾਦ। ਜਿੰਨਾ ਕੁ ਮੈਨੂੰ ਸਮਝ ਆਇਆ ਜਾਂ ਮੈਂ ਸਮਝਿਆ, ਹੋ ਸਕਦਾ ਮੈਂ ਕਿਤੇ ਗਲਤ ਵੀ ਹੋਵਾਂ, ਜਿਹਾਦ ਸ਼ਬਦ ਇਹਨਾਂ ਦਾ ਬਹੁਤ ਪਵਿੱਤਰ ਸ਼ਬਦ ਹੈ ਕਿ ਜੇ ਹੱਕ ਸੱਚ ਦੇ ਲਈ ਤੁਸੀਂ, ਕੋਈ ਰਾਜਾ ਆ, ਕੋਈ ਪ੍ਰਜਾ, ਕੋਈ ਵੀ ਮਨੁੱਖ ਜੇ ਕਰਦਾ, ਤੁਸੀਂ ਉਹਦੇ ਅਗੇਂਸਟ ਆਪਣਾ ਜਿਹਾਦ ਚਾਲੂ ਕਰਨਾ, ਆਪਣੀ ਮੂਵਮੈਂਟ ਸਟਾਰਟ ਕਰਨੀ। ਜਿਹਾਦ ਸ਼ਬਦ ਨੂੰ ਵਰਤ ਕੇ ਉਹ ਨੈਗੇਟਿਵ ਦੇ ਵਿੱਚ ਜਿਹੜਾ ਉਹ ਪਬਲਿਕ ਦੇ ਵਿੱਚ ਆਇਆ। ਇਸੇ ਤਰ੍ਹਾਂ ਸਾਡਾ ਪੋਜ਼ਿਟਿਵ ਦਾ ਜਿਹੜਾ ਪੁਆਇੰਟ ਹੈ ਕਿ ਸਿੱਖ ਦੇ 12 ਵੱਜ ਗਏ, ਉਹ ਸਿੱਖ ਦੇ 12 ਵੱਜ ਗਏ, ਇਹ ਸਾਡੀ ਪੋਜ਼ਿਟਿਵ ਦੀ ਤੇ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਕਿਉਂਕਿ ਉਸ ਜ਼ਮਾਨੇ ਦੇ ਵਿੱਚ ਰਾਤ ਨੂੰ 12 ਵਜੇ ਹਮਲਾ ਕੀਤਾ ਜਾਂਦਾ ਸੀ, ਸਾਡੀ ਗਿਣਤੀ ਘੱਟ ਹੋਣ ਦੇ ਕਾਰਨ। ਰਣਨੀਤੀ ਦੇ ਤਾਰੇ ਉਹ ਸਾਡੀ ਪੋਜ਼ਿਟਿਵ ਦੇ ਵਿੱਚ ਗੱਲ ਹੈ, ਪਰ ਉਹਨੂੰ ਅਸੀਂ ਲੋਕਾਂ ਨੇ ਦੁਸ਼ਮਣ ਵੱਲੋਂ ਫੈਲਾਈ ਹੋਈ ਗੱਲ, ਜੇ ਕਿਸੇ ਨੂੰ ਬੇਵਕੂਫ ਸਾਬਤ ਕਰਨਾ ਹੋਵੇ ਤਾਂ ਅਸੀਂ ਕਹਿੰਦੇ ਉਹ ਯਾਰ ਤੇਰੇ ਤਾਂ 12 ਵੱਜ ਗਏ, ਪਰ ਹੈ ਉਹ ਪੋਜ਼ਿਟਿਵ ਦੇ ਵਿੱਚ ਗੱਲ ਹੈ। ਇਹਨੂੰ ਬਿਰਤਾਂਤ ਸਿਰਜਣਾ ਕਹਿੰਦੇ ਆ। ਸੋ ਅਸੀਂ ਆਪਣਾ ਬਿਰਤਾਂਤ ਕਿਵੇਂ ਸਿਰਜਣਾ, ਜਿਹੜਾ ਵੀ ਮੀਡੀਆ, ਜਿਹੜੇ ਵੀ ਲੋਕ, ਜਿਹੜੀ ਵੀ ਜਥੇਬੰਦੀ ਤੁਹਾਡੇ ਨੈਰੇਟਿਵ ਨੂੰ, ਤੁਹਾਡੇ ਬਿਰਤਾਂਤ ਨੂੰ ਅੱਗੇ ਤੋਰਦੇ ਆ, ਉਹਨਾਂ ਦੀ ਜ਼ਰੂਰ ਸਪੋਰਟ ਕਰੋ, ਉਹਨਾਂ ਦੀ ਜ਼ਰੂਰ ਮਦਦ ਕਰੋ। ਇਸ ਤਰੀਕੇ ਦੇ ਨਾਲ ਮੈਂ ਇੱਕ ਗੱਲ ਹੋਰ ਇਹਦੇ ਚ ਐਡ ਕਰਨੀ ਆ। ਗਿੱਲ ਸਾਹਿਬ, ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ ਵੀ, ਤੁਸੀਂ ਆਪਣਾ ਯੋਗਦਾਨ ਬਹੁਤ ਸੁਚੱਜੇ ਢੰਗ ਨਾਲ ਵੀਡੀਓ ਚ ਪਾਉਨੇ ਹੋ ਇੱਥੇ, ਲੇਕਿਨ ਮੈਂ ਜੋ ਮਹਿਸੂਸ ਕਰਦਾ ਗੁਰਦੁਆਰਿਆਂ ਦੇ ਵਿੱਚ, ਜਾਂ ਮੈਂ ਵੀ ਉਹਦੇ ਵਿੱਚ ਹੀ ਹਾਂ, ਅਸੀਂ ਇਹ ਸਮਝਦੇ ਹਾਂ ਵੀ ਗੁਰਦੁਆਰੇ ਦੇ ਵਿੱਚ ਲੰਗਰ ਦੀ ਸੇਵਾ ਕਰਨੀ, ਸਫਾਈ ਕਰਨੀ, ਹੋਰ ਜਿੰਨੇ ਵੀ ਕਾਰਜ ਭੈਣਾਂ ਕਰਦੀਆਂ ਨੇ, ਸਫਾਈ, ਲੰਗਰ ਦੇ ਵਿੱਚ ਹੋਰ, ਕਿ ਪਤਾ ਨਹੀਂ ਇਹੀ ਸੇਵਾ ਆ।
ਗੁਰੂ ਪਿਆਰਿਓ, ਇਹਦੇ 'ਚ ਦੋ ਗੱਲਾਂ ਐ, ਮੈਂ ਔਖੇ ਜਿਹੇ ਹੋ ਕੇ ਸੁਣ ਲਿਓ। ਇਹ ਜਸਟੀਫਾਈ ਕਿਵੇਂ ਕਰਾਂਗੇ ਆਪਾਂ ਕਿ ਤੁਹਾਡੀ ਸੇਵਾ ਕੀਤੀ ਉਹ ਗੁਰੂ ਖੁਸ਼ ਆ ਤੁਹਾਡੇ ਤੋਂ? ਇਹਨੂੰ ਕਿੱਦਾਂ ਜਸਟੀਫਾਈ ਕਰਾਂਗੇ? ਇਹ ਚੀਜ਼ ਜਸਟੀਫਾਈ ਹੋ ਹੀ ਨਹੀਂ ਸਕਦੀ। ਡਾਕਟਰ ਅਮਨਜੀਤ ਇੱਕ ਗੱਲ ਕਹਿੰਦੇ ਨੇ, ਮੈਨੂੰ ਬੜੀ ਪਿਆਰੀ ਲੱਗਦੀ ਆ ਕਿ ਜੇ ਭਾਈ ਨੰਦ ਲਾਲ ਜੀ ਲਿਖਦੇ ਆ ਤਾਂ ਉਹ ਆਪਣੇ ਪ੍ਰੀਤਮ ਨੂੰ ਕਲਮ ਨਾਲ ਰਿਝਾ ਰਹੇ ਆ, ਤੇ ਜੇ ਬਚਿੱਤਰ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਆ ਤਾਂ ਉਹ ਨਾਗਣੀ ਨਾਲ ਰਿਝਾ ਰਹੇ ਆ। ਗੁਰੂ ਪਿਆਰਿਓ, ਸੇਵਾ ਉਹ ਆ, ਤੁਸੀਂ ਆਪਣੇ ਪ੍ਰੀਤਮ ਨੂੰ ਰਿਝਾਉਣਾ ਆ। ਮੇਰਾ ਪ੍ਰੀਤਮ ਕਿਵੇਂ ਖੁਸ਼ ਹੈ? ਅੱਜ ਸਮਾਂ ਮੰਗ ਕਰ ਰਿਹਾ ਕਿ ਵਰਤਾਂਤ ਸਿਰਜਣਾ ਕਿਵੇਂ ਆ। ਜਿਹੜੇ ਲੋਕ ਵਰਤਾਂਤ ਸਿਰਜ ਰਹੇ ਆ ਉਹਨਾਂ ਦੀ ਜ਼ਰੂਰ ਮਦਦ ਕਰੋ। ਮੈਂ ਕੋਈ ਟੀਵੀ 84 ਦਾ ਵਕੀਲ ਨਹੀਂ ਹੈ ਕਿ ਮੈਂ ਇਹਨਾਂ ਦੀ ਵਕਾਲਤ ਕਰ ਰਿਹਾ। ਜੋ ਅੱਜ ਸਮਾਂ CNN ਜਾਂ ਬਾਕੀ ਚੈਨਲ ਕਰਦੇ ਨੇ, ਉਹ ਸਮਰੱਥਾ ਸਾਡੇ ਵੀਰ ਸਾਡੇ ਕੋਲ ਹੈ। ਅਸੀਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿੰਨੀ ਵੱਡੀ ਵਿਚਾਰਧਾਰਾ ਮੇਰੇ ਗੁਰੂ ਦੇ ਕੋਲ ਹੈ, ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ ਹੈ। ਲੇਕਿਨ ਅਸੀਂ ਉਹਨੂੰ ਚਾਰ ਦੀਵਾਰੀ ਚੋਂ ਬਾਹਰ ਇਸ ਕਰਕੇ ਨਹੀਂ ਕਰ ਸਕੇ ਕਿ ਆਪਾਂ ਵਰਤਾਂਤ ਆਪਾਂ ਸਿਰਜਣ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੋਣੀ ਹੈ। ਸੋ ਅੱਜ ਜੇ ਟੀਵੀ 84 ਇਹ ਵਰਤਾਂਤ ਸਿਰਜਣ ਨੂੰ ਗੁਰੂ ਨਾਨਕ ਦੇ ਘਰ ਦੀ ਹੱਕ ਸੱਚ ਤੇ ਇਨਸਾਫ ਦੀ ਗੱਲ ਅੱਗੇ ਤੋਰਨ ਦੇ ਲਈ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਐਫਰਟ ਕਰਦਾ, ਬਾਕੀ ਗੁਰਦੁਆਰੇ ਵੀ ਅੱਗੇ ਆਓ, ਬਾਕੀ ਸੰਗਤ ਵੀ ਅੱਗੇ ਆਵੇ, ਕਮੇਟੀਆਂ ਵੀ ਅੱਗੇ ਆਉਣ ਕਿ ਇਹਨਾਂ ਦੀ ਸਪੋਰਟ ਕਰੋ। ਸਪੋਰਟ ਕਰਨ ਦੇ ਨਾਲ ਤੁਹਾਡਾ ਅੱਜ ਜੇ ਪੂਰੀ ਦੁਨੀਆ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਕਿ ਗਾਜ਼ਾ ਵਿੱਚ ਕੀ ਹੋ ਰਿਹਾ, ਤੁਹਾਡਾ ਬੰਦਾ ਅੱਜ UNO ਦੇ ਵਿੱਚ ਬੈਠਾ ਹੁੰਦਾ, ਇੱਕੋ ਹੀ ਬੰਦਾ ਇਨਫ ਸੀਗਾ, ਇੱਕੋ ਹੀ ਬੰਦਾ ਇਨਫ ਸੀ ਪੂਰੀ ਦੁਨੀਆ ਨੂੰ ਆਨਸਰੇਬਲ ਬਣਾਉਣ ਦੇ ਲਈ ਕਿ ਗਜ਼ਾ ਦੇ ਵਿੱਚ ਕੀ ਹੋ ਰਿਹਾ, ਕਿੰਨੇ ਬੱਚੇ ਕਿੰਨੇ ਭੈਣਾਂ ਮਾਰੀਆਂ ਜਾ ਰਹੀਆਂ। ਸੋ ਭੁੱਲ ਚੁੱਕ ਦੀ ਖਿਮਾ। ਮੈਂ ਬਹੁਤ ਧੰਨਵਾਦੀ ਹਾਂ ਕਮੇਟੀ ਦਾ ਜਿਨ੍ਹਾਂ ਨੇ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ